ਬਿਸਮਿल्लाहिर्रहमानिर्रहीम ਤੇ अस्सलाम वालेकुम 20 ਜੂਨ ਜੁਮੇਰਾਤ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀਆਂ 5-7 ਗੱਲਾਂ ਸਾਂਝੀਆਂ ਕਰਨ ਤੋਂ ਪਹਿਲਾਂ ਤੁਹਾਨੂੰ ਫਿਰ ਚੇਤੇ ਕਰਾਈਏ ਕਿ ਫਾਇਰਵਾਲ ਲੱਗ ਗਈ ਹੈ। ਉਹਨੂੰ ਤੋੜਨ ਦਾ ਇੱਕੋ ਹੀ ਤਰੀਕਾ ਹੈ, ਇੱਕ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਵਾਜ਼ ਤਗੜੀ ਹੋਵੇ, ਦੂਰ ਤੱਕ ਕੱਪੜੇ, ਤੇ ਦੂਜਾ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰੋ ਔਰ ਕਮੈਂਟ ਵੀ ਜ਼ਰੂਰ ਕਰੋ। ਇਹਦੇ ਨਾਲ ਇੰਗੇਜਮੈਂਟ ਵੱਧਦੀ ਹੈ ਤੇ ਬਹੁਤੇ ਲੋਕ ਇਸ ਵੀਡੀਓ ਨੂੰ ਵੇਖ ਸਕਣਗੇ। ਹੁਣ ਆਉਨੇ ਜੀ ਅੱਜ ਦੀਆਂ ਗੱਲਾਂ ਵਾਲੇ ਪਾਸੇ। ਅੱਜ ਦੀ ਜਿਹੜੀ ਪਹਿਲੀ ਗੱਲ ਜਿੱਤੇ ਚਾਨਣ ਪਾਉਣਾ ਅਸੀਂ ਬਲਕਿ ਹਨੇਰਾ ਪਾਵਾਂਗੇ, ਉਹ ਸੁਹੇਲ ਵੜਾਈਚ ਸਾਹਿਬ ਤੇ ਮਹਿਕ ਮਲਿਕ। ਹਾਂਜੀ, ਉਹਨਾਂ ਦਾ ਇੰਟਰੈਕਸ਼ਨ ਹੈ, ਇੱਕ ਇੰਟਰਵਿਊ ਹੈ। ਉਹ ਵੈਸੇ ਤੁਹਾਨੂੰ ਪੂਰਾ ਹੀ ਵੇਖਣਾ ਚਾਹੀਦਾ ਹੈ ਤਾਂ ਕਿ ਤੁਸੀਂ ਪੂਰੇ ਤਰੀਕੇ ਨਾਲ ਤੁਹਾਨੂੰ ਚਾਨਣ ਹੋਵੇ ਕਿ ਸੁਹੇਲ ਵੜਾਈਚ ਸਾਹਿਬ ਜਿਹੜੇ ਨੇ ਉਹ ਕਿੱਡੇ ਆਲਾ ਕਿਸਮ ਦੇ ਇੰਟਰਵਿਊ ਕਰਦੇ ਨੇ। ਕੁਝ ਹਿੱਸੇ ਉਹਦੇ ਤੁਹਾਡੇ ਸਾਹਮਣੇ ਰੱਖਾਂਗੇ ਅਤੇ ਫਿਰ ਸੁਹੇਲ ਵੜਾਈਚ ਸਾਹਿਬ ਦੇ ਜਿਹੜੇ ਸਿਆਸੀ ਤਜਜ਼ੀਏ ਨੇ ਉਹਨਾਂ ਨੂੰ ਸਾਹਮਣੇ ਰੱਖਾਂਗੇ ਅਤੇ ਫਿਰ ਤੁਸੀਂ ਦੋਵਾਂ ਦਾ ਤਕਾਬਲੀ ਜਾਇਜ਼ਾ ਲੈ ਕੇ ਵਿੱਚੋਂ ਆਪਣੀ ਅਕਲ ਦੇ ਹਿਸਾਬ ਨਾਲ ਆਪੇ ਹੀ ਤੁਸੀਂ ਜਿਹੜਾ ਨਤੀਜਾ ਆਖਜ਼ ਕਰ ਲੈਣਾ। ਮਹਿਕ ਮਲਿਕ ਸਾਹਿਬਾ ਇੱਕ ਟਰਾਂਸਜੈਂਡਰ ਨੇ, ਸ਼ੀਮੇਲ ਨੇ, ਪਾਕਿਸਤਾਨ ਦੇ ਵਿੱਚ ਇਸ ਵੇਲੇ ਬੜੀਆਂ ਪਾਪੂਲਰ ਨੇ। ਉਹ ਸ਼ਾਇਦ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਡਾਂਸ ਦੀ ਵਜ੍ਹਾ ਤੋਂ ਉਹਨਾਂ ਨੂੰ ਡਾਂਸ ਦੇ ਵਿੱਚ ਬੜੀ ਮਹਾਰਤ ਹੈ ਅਤੇ ਖਵਾਤੀਨ ਦੇ ਕੱਪੜੇ ਪਾ ਕੇ ਅਤੇ ਉਹ ਬੜਾ ਅੱਛਾ ਡਾਂਸ ਕਰਦੇ ਨੇ, ਇਸ ਲਈ ਇਸ ਵੇਲੇ ਬੜਾ ਸੁਪਰ ਹਿੱਟ ਜਾ ਰਹੇ ਨੇ ਉਹ। ਇਹ ਸਾਨੂੰ ਵੀ ਇਹਨਾਂ ਦੇ ਇੰਟਰਵਿਊ ਤੋਂ ਬਾਅਦ ਹੀ ਮੇਰੀ ਰਿਸਰਚ ਟੀਮ ਨੇ ਦੱਸੀ ਹੈ ਸਾਰੀ ਗੱਲ, ਅਤੇ ਕੁਝ ਉਹਨਾਂ ਦੀਆਂ ਵੀਡੀਓਜ਼ ਵੀ ਮੈਨੂੰ ਭੇਜੀਆਂ ਨੇ ਅਤੇ ਮੈਂ ਵੇਖੀਆਂ ਨੇ। ਹੁਣ ਜਿਹੜਾ ਇੰਟਰਵਿਊ ਲਿਆ ਸੁਹੇਲ ਵੜਾਈਚ ਸਾਹਿਬ ਨੇ, ਉਹਦੇ ਕੁਝ ਸਵਾਲ ਤੁਹਾਡੇ ਸਾਹਮਣੇ ਰੱਖਦੇ ਹੈ ਅਤੇ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਜਵਾਬ ਨੇ ਉਹ ਤੁਹਾਡੇ ਸਾਹਮਣੇ ਰੱਖਦੇ ਅਤੇ ਉੱਥੋਂ ਤੁਸੀਂ ਆਪੇ ਹਿਸਾਬ ਲਾ ਲੈਣਾ। ਉਹਨਾਂ ਨੇ ਇੱਕ ਤਾਂ ਸਵਾਲ ਕੀਤਾ ਹੈ ਕਿ ਜਿਹੜੇ ਸਾਡੇ ਅਜ਼ੀਮ ਦਾਨਿਸ਼ਵਰ ਨੇ, ਦੋਸਤ ਨੇ ਸੁਹੇਲ ਵੜਾਈਚ ਸਾਹਿਬ ਨੇ, ਉਹਨਾਂ ਨੇ ਪੁੱਛਿਆ ਹੈ ਕਿ ਮਰदों की खूबसूरती में आपको क्या पसंद है? मूँछें हों, लंबा कद हो, गोरा रंग हो। ਅੱਗੋਂ ਉਹਨਾਂ ਨੇ ਕਿਹਾ ਕਿ ਉਫ ਖੁਦਾਇਆ ਮੈਂ ਤਾਂ ਸ਼ਰਮਾ ਗਈ ਹੂੰ। ਮਹਿਕ ਮਲਿਕ ਸਾਹਿਬਾ ਕੋ ਸ਼ਰਮ ਆ ਗਈ, ਲੇਕਿਨ ਸਾਡਾ ਜਿਹੜਾ ਭਰਾ ਦਾਨਿਸ਼ਵਰ ਹੈ ਉਹਨੂੰ ਨਹੀਂ ਆਈ। ਉਹਨੇ ਆਖਿਆ ਨਹੀਂ ਆਪ ਬਤਾਏਂ ਨਾ, ਬਤਾਏਂ। ਮਤਲਬ ਉਹਨਾਂ ਇੱਕ ਵਾਰੀ ਨਹੀਂ ਕਿਹਾ ਜਿਵੇਂ ਛੋਟੇ ਬੱਚੇ ਨੂੰ ਕੈਂਡੀ ਚਾਹੀਦੀ ਹੁੰਦੀ ਹੈ ਨਾ, ਅਤੇ ਉਹ ਫਿਰ ਅੰਮੀ ਨਾਲ ਜ਼ਿੱਦ ਕਰਦਾ ਹੈ ਕਿ ਇਹ ਜ਼ਰੂਰੀ ਚਾਹੀਦੀ ਹੈ। ਉਂਝ ਹੀ ਸਾਡੇ ਦੋਸਤ ਔਰ ਭਾਈ ਸੁਹੇਲ ਵੜਾਈਚ ਸਾਹਿਬ ਨੇ ਆਖਿਆ ਕਿ ਨਹੀਂ ਇਹ ਆਪਨੇ ਬਤਾਨਾ ਹੈ। ਔਰ ਕਦੇ ਮੈਂ ਸੁਹੇਲ ਵੜਾਈਚ ਸਾਹਿਬ ਦੇ ਪਹਿਲਾਂ ਵੀ ਇੰਟਰਵਿਊ ਵੇਖੇ ਨੇ, ਏਡੀ ਕਦੀ ਜੁਸਤਜੂ ਉਹਨਾਂ ਨੂੰ ਕਰਦਿਆਂ ਨਹੀਂ ਵੇਖਿਆ ਸਵਾਲ ਦੇ ਜਵਾਬ ਦੀ ਕਿ ਜ਼ਰੂਰ ਦੱਸੋ। ਉਹਨਾਂ ਕਿਹਾ ਨਹੀਂ ਆਪ ਬਤਾਏਂ। ਫਿਰ ਕੁਝ ਹੋਰ ਵੀ ਉਹਨਾਂ ਨੇ ਬੜੇ ਸਵਾਲ ਐਸੇ ਕੀਤੇ, ਮੈਂ ਤਾਂ ਹੈਰਾਨ ਹੀ ਹੋ ਗਿਆ। ਉਹਨਾਂ ਕਿਹਾ कि ये शीमेल ट्रांसजेंडर एक आम मर्द और औरत में क्या फ़र्क है। जिस्मानी तौर पर फ़र्क समझना चाह रहे सन, बियालोजी पढ़ना चाह रहे सन माजरत के नाल, वो भी नैशनल टैलीविजन के उत्ते बह के। आप जिस्मानी तौर पर मर्द ख्वाजा सरा हैं या खातून? ये मैं नहीं जसारत कर रहा, ये वो पूछ रहे हैं। सुहैल वड़ाइच साहब के डांसर ख्वाजा सरा से मोहलक किस्म के सवालात, और सुहैल वड़ाइच साहब के मोहलक सवालात पर महक मलिक जो हैं वो ज़ाहिर है बेचारी शर्मा गई। और फिर सुहैल वड़ाइच साहब ने ये भी पूछा कि जब आप अकेली होती हैं और किसी मर्द से मिलती हैं तो आपके जज्बात जो हैं वो उनमें क्या होता है? अब जज्बात पे काबू कैसे रखती हैं? मैं माजरत ही चाहता हूँ ये सारी इसके ऊपर मैं तबसरा कर रहा हूँ, लेकिन ज़रूर मसला ये इस पर तबसरा करने को कि सुहैल वड़ाइच साहब क्योंकि सियासत पर भी तबसरा करते हैं और इमरान ख़ान की सियासत पर भी, PTI पर भी, किसने आना है किसने नहीं आना, और बड़े मोतबर तजिया नगार उनको समझा जाता है। तो उन्होंने हाल ही में तजिया किया था कि वोटर सहमा हुआ है, वोट नहीं डालेगा। अब उन्होंने नया तजिया दिया कि इमरान खान ताकतवर हो गया है, वो जीत रहा है, वो आ रहा है। तो अब इन सारे तजियों में बीच में महक मलिक वाला भी काम उन्होंने डाल दिया है, ये इंटरव्यू कर दिया है। तो ज़रा ये थोड़े से पहले तो ज़रा क्लिप सुने महक मलिक से उन्होंने क्या सवाल किए हैं, और उनकी आवाज़ के अंदर जो उसके अंदर तड़प है। मैं महक मलिक साहबा की बात नहीं कर रहा, मैं सुहैल वड़ाइच साहब की बात कर रहा हूँ। उनकी आवाज़ के अंदर जो जुस्तजू है सच खोज करने की, आपको पता है कि इन्वेस्टिगेटिव जर्नलिस्ट हैं वो, तो वो यहाँ पर सच की तलाश जो खोज कर रहे हैं कि अगर ये ट्रांसजेंडर हैं तो किस किस्म की हैं। फिर उन्होंने पूछा फ़र्क क्या होता है, फिर उन्होंने पूछा कि आपकी जो फीलिंग्स होती हैं उन पर आप कैसे काबू पाती हैं। कोई अंदर तूफ़ान तो बरपा होता होगा मर्दों को देख के, क्या एहसासात होते हैं। फिर आपको मूँछों वाले मर्द पसंद हैं, लंबे, छोटे, काले, गोरे, मतलब वो सारी बातें पूछ रहे थे। तो ये ज़रा सुनिए पहले। मर्दों की खूबसूरती में क्या पसंद है? मूछें हो, सफेद रंग हो, लंबा कद हो, किस तरह के मर्द अच्छे लगते हैं? उफ खुदाया हमें शर्म आती है। नहीं बताएं ना, बताएं।
मतलब कि ऐसा वो है नहीं ना, मेरी लाइन नहीं नहीं है, नहीं, मेरे मैं ऐसे जस्ट हुस्न की देखा ना, मसलन मुझे गोरा रंग पसंद है, स्मार्ट नहीं, गोरे रंग, स्मार्ट हो, यंग हो, खूबसूरत हो तो अच्छा लग जाता है। फिर आप रोकती हैं अपने जज्बात को? हाँ, मैं रोकती हूँ। जाहिर बात है, मैं इंसान हूँ, मेरे अंदर जज्बात अंदर हैं, जंग होती है। जंग होती है। और मैंने अपने, आपने देखा होगा शायद, ऊपर भी आप बैठे, मैंने अपने रूम में भी कैमरे लगवाए हुए हैं। नहीं तो क्यों ये लगवाए हुए हैं? कि अपने ऊपर निगरानी रखने के लिए? अपने ऊपर निगरानी रखने के लिए। इंसान की तन्हाई पाक होनी चाहिए। जैसे इंसान की तन्हाई पाक है ना, तो उसको कोई नहीं हरा सकता। लेकिन जज्बात तंग तो करते होंगे ना? जाहिर बात है, जज्बात तंग करते हैं, जंग होती है, उनके साथ लड़ती हूँ, झगड़ती हूँ कि इनका कोई हासिल नहीं है। अगर कुछ हासिल वसूल हो तो फिर तो इंसान आगे बढ़ता है। जब हासिल वसूल ही नहीं है तो फिर इंसान को अपने कदम पीछे रोक लेने चाहिए। आपने सुन लिया, मेरा ख्याल इस पे मैं तबसरा ना ही करूं, पहले ही काफ़ी हो गया है। अगली खबर की तरफ चलते हैं। अच्छा जी, हुण चलते हैं अगली खबर वाले पासे। अगली खबर जिहड़ी है वो हिंदुस्तान तो है। हिंदुस्तान के अखबार टाइम्स ऑफ इंडिया ने एक स्टोरी पब्लिश की थी। स्टोरी उन्होंने पब्लिश की है जिहड़ा 2 दिन पहले लिल्ला, जेलम लिल्ला के करीब ब्रिगेडियर रिटायर्ड अमीर हमजा साहब ਨੂੰ ਸ਼ਹੀਦ ਕਰ ਦਿੱਤਾ ਸੀ, ਕਤਲ ਕਰ ਦਿੱਤਾ ਸੀ, ਜਿਸ ਵੇਲੇ ਆਪਣੀ ਬੀਵੀ ਔਰ ਬੇਟੀ ਦੇ ਨਾਲ ਮੋਟਰਵੇ ਤੇ ਚੜ੍ਹ ਰਹੇ ਸਨ, ਜੇਲਮ ਤੋਂ ਆ ਰਹੇ ਸਨ, ਲਿੱਲਾ ਦੇ ਕਰੀਬ। ਇਹ ਸ਼ਾਇਦ ਪੀਰ ਵਾਲੇ ਦਿਨ ਹੋਇਆ, 2-3 ਦਿਨ ਪਹਿਲੇ ਇਹ ਕੰਮ। ਔਰ 2 ਮੋਟਰਸਾਈਕਲ ਸਵਾਰਾਂ ਨੇ ਫਾਇਰਿੰਗ ਕਰਕੇ ਅੰਧਾਧੁੰਦ ਉਹਨਾਂ ਨੂੰ ਮੌਕੇ ਦੇ ਉੱਤੇ ਕਤਲ ਕਰ ਦਿੱਤਾ। ਫੈਮਿਲੀ ਨੇ ਦੱਸਿਆ ਕਿ ਉਹਨਾਂ ਦਾ ਕਿਸੇ ਦੇ ਨਾਲ ਕੋਈ ਜ਼ਾਤੀ ਦੁਸ਼ਮਣੀ ਨਹੀਂ ਸੀ ਔਰ ਉਹਨਾਂ ਨੂੰ ਇਹ ਟਾਰਗੇਟ ਕਿਲਿੰਗ ਕੀਤੀ, ਪੁਲਿਸ ਨੇ ਵੀ ਕਿਹਾ। ਲੇਕਿਨ ਇੰਨਾ ਹੀ ਪਾਕਿਸਤਾਨ ਦੀਆਂ ਅਖਬਾਰਾਂ ਨੇ ਦੱਸਿਆ, ਇਸ ਤੋਂ ਅੱਗੇ ਕੁਝ ਨਹੀਂ ਦੱਸਿਆ। ਹੁਣ ਅੱਜ ਹਿੰਦੁਸਤਾਨ ਦੀ ਟਾਈਮਜ਼ ਆਫ ਇੰਡੀਆ ਦੇ ਵਿੱਚ ਖਬਰ ਲੱਗੀ। ਲੇਕਿਨ ਇੰਟਰਸਟਿੰਗ ਗੱਲ ਇਹ ਹੈ ਕਿ ਖਬਰ ਜਿਹੜੀ ਉਹ ਕੱਲੀ ਟਾਈਮਜ਼ ਆਫ ਇੰਡੀਆ 'ਚ ਨਹੀਂ ਲੱਗੀ, 18 ਹੋਰ ਅਖਬਾਰਾਂ 'ਚ ਇੱਕੋ ਵਾਰੀ ਲੱਗੀ। ਔਰ ਜਿਸ ਵੇਲੇ ਇਹ ਲੱਗੀ ਖਬਰ ਇੱਕੋ ਵਾਰੀ, ਤੇ ਮੈਂ ਮੀਡੀਆ ਨੂੰ ਵੇਖਦਾ ਰਿਹਾ, ਮੈਨੂੰ ਪਤਾ ਹੈ ਇਸ ਗੱਲ ਦਾ ਕਿ ਜਦੋਂ ਇੱਕੋ ਵਾਰੀ ਖਬਰ ਲੱਗਦੀ ਹੈ ਨਾ ਕਿਸੇ ਜਗ੍ਹਾ ਤੇ ਉਹ ਕਿਤੋਂ ਆਰਕੈਸਟ੍ਰੇਟਡ ਹੁੰਦੀ ਹੈ। ਵਰਨਾ ਇੱਕ ਅਖਬਾਰ ਦੇ ਕੋਲ ਆਪਣੀ ਸਟੋਰੀ ਹੈ, ਉਹ ਕਰਦੇ ਨੇ ਐਕਸਕਲੂਸਿਵ, ਤੇ ਦੂਜੀਆਂ ਅਖਬਾਰਾਂ ਨੂੰ ਜਦੋਂ ਪਤਾ ਲੱਗਦਾ ਉਹ ਵੀ ਕਰਦੇ ਨੇ। ਉਹਨਾਂ ਦਰਮਿਆਨ ਥੋੜ੍ਹਾ ਜਿਹਾ ਟਾਈਮ ਦਾ ਫਰਕ ਹੁੰਦਾ ਹੈ। ਲੇਕਿਨ ਜਦੋਂ ਇੱਕੋ ਵੇਲੇ ਸਾਰੀਆਂ ਅਖਬਾਰਾਂ ਇੱਕੋ ਹੀ ਸਟੋਰੀ ਸ਼ਾਇਆ ਕਰਦੀਆਂ ਨੇ, ਇਹਦਾ ਮਤਲਬ ਕੋਈ ਕਰਵਾ ਰਿਹਾ। ਹੁਣ ਉਹ ਜਿਹੜੀ ਖਬਰ ਹੈ ਉਹਨੂੰ ਜਿਸ ਵੇਲੇ ਗੌਰ ਨਾਲ ਪੜ੍ਹਦੇ ਹੋ ਤੇ ਉਹਦੇ 'ਚ ਹਿੰਦੁਸਤਾਨ ਦਾ ਕਲੇਮ ਇਹ ਹੈ, ਉਸ ਖਬਰ ਦੇ ਵਿੱਚ ਹਿੰਦੁਸਤਾਨ ਇਹ ਕਲੇਮ ਕਰ ਰਿਹਾ ਹੈ, ਇਨਡਾਇਰੈਕਟਲੀ ਅਖਬਾਰ ਕਲੇਮ ਕਰ ਰਿਹਾ ਕਿ ਇਹ ਜਿਹੜੇ ਬ੍ਰਿਗੇਡੀਅਰ ਰਿਟਾਇਰਡ ਅਮੀਰ ਹਮਜ਼ਾ ਸਾਹਿਬ ਸਨ, ਇਹਨਾਂ ਨੂੰ ਹਿੰਦੁਸਤਾਨ ਨੇ ਕਤਲ ਕਰਵਾਇਆ। ਚੇਤਾ ਕਰੋ ਕਿ ਇਸ ਤੋਂ ਪਹਿਲੇ 20 ਬੰਦਿਆਂ ਨੂੰ ਕਤਲ ਕਰਨ ਦੀ ਗਾਰਡੀਅਨ ਨੇ ਸਟੋਰੀ ਦਿੱਤੀ ਸੀ, ਜਿਹਦੇ ਪਿੱਛੋਂ ਹਿੰਦੁਸਤਾਨ ਦੇ ਵਜ਼ੀਰ ਦਿਫਾ ਨੇ ਆਖਿਆ ਸੀ ਕਿ ਬਿਲਕੁਲ ਅਸੀਂ ਕੀਤਾ ਹੈ, ਗਾਂ ਵੀ ਕਰਾਂਗੇ। ਉਸ ਤੋਂ ਬਾਅਦ ਆਮਿਰ ਸਰਫਰਾਜ਼ ਤਾਂਬਾ ਸਾਹਿਬ ਦਾ ਕਤਲ ਹੋਇਆ ਸੀ ਲਾਹੌਰ 'ਚ। ਅੱਜ ਜਿਹੜੀਆਂ ਸਟੋਰੀਆਂ ਹਿੰਦੁਸਤਾਨ ਦੀਆਂ ਅਖਬਾਰਾਂ ਨੇ ਕੀਤੀਆਂ, ਉਹਨਾਂ ਨੇ ਉਹਦੇ ਵਿੱਚ ਆਮਿਰ ਸਰਫਰਾਜ਼ ਤਾਂਬਾ ਸਾਹਿਬ ਨੂੰ ਕਤਲ ਕਰਨ ਦਾ ਵੀ ਕ੍ਰੈਡਿਟ ਲੈ ਲਿਆ ਤੇ ਉਹਨਾਂ ਨੇ ਅਮੀਰ ਹਮਜ਼ਾ ਸਾਹਿਬ ਨੂੰ ਵੀ ਕਤਲ ਕਰਨ ਦਾ ਜਿਹੜਾ ਉਹ ਕ੍ਰੈਡਿਟ ਉਹਨਾਂ ਨੇ ਲਿਆ। ਹੁਣ ਇਹ ਬੜਾ ਇੰਪੋਰਟੈਂਟ ਕੇਸ ਹੈ ਕਿਉਂਕਿ ਪਹਿਲੀ ਵਾਰੀ, ਇਸ ਤੋਂ ਪਹਿਲੇ ਸਿਵਿਲੀਅਨ ਲੋਕਾਂ ਨੂੰ ਕਤਲ ਕੀਤਾ ਜਾਂਦਾ ਰਿਹਾ, ਇਹ ਪਹਿਲੀ ਵਾਰੀ ਇੱਕ ਰਿਟਾਇਰਡ ਮਿਲਟਰੀ ਆਫੀਸ਼ਲ ਦਾ ਕਤਲ ਹੋਇਆ ਔਰ ਉਹਦਾ ਇਨਡਾਇਰੈਕਟ ਜਿਹੜਾ ਹੈ ਉਹ, ਡਾਇਰੈਕਟ ਮੈਂ ਇਸ ਲਈ ਨਹੀਂ ਕਹਿ ਰਿਹਾ ਕਿ ਟਾਈਮਜ਼ ਆਫ ਇੰਡੀਆ ਨੇ ਡਾਇਰੈਕਟ ਲਫ਼ਜ਼ਾਂ 'ਚ ਨਹੀਂ ਲਿਖਿਆ, ਲੇਕਿਨ ਉਹਨੂੰ ਪੜ੍ਹਦੇ ਹੋ ਤੇ ਕੌਨਟੈਕਸਟ ਬੜਾ ਵਾਜ਼ੇ ਹੈ ਕਿ ਉਹ ਸਾਰੇ ਦੇ ਸਾਰੇ ਜਿਹੜੇ ਨੇ ਕ੍ਰੈਡਿਟ ਉਹ ਹੀ ਲੈ ਰਹੇ ਨੇ ਕਿ ਅਸੀਂ ਕੀਤਾ ਹੈ। ਔਰ ਉਹ 20 ਬੰਦਿਆਂ ਦੀ ਗਾਰਡੀਅਨ ਦੀ ਸਟੋਰੀ ਸੀ, 21ਵੇਂ ਆਮਿਰ ਸਰਫਰਾਜ਼ ਤਾਂਬਾ ਸਾਹਿਬ ਔਰ 22ਵੇਂ। ਹੁਣ ਪਾਕਿਸਤਾਨ ਵਾਸਤੇ ਬੜੇ ਤਸ਼ਵੀਸ਼ ਦੀ ਗੱਲ ਹੈ। ਅਸੀਂ ਜ਼ਾਹਿਰ ਹੈ ਜਿਹੜੀ ਪਾਕਿਸਤਾਨ ਦੀ ਮਿਲਟਰੀ ਇਸਟੈਬਲਿਸ਼ਮੈਂਟ ਦੀ ਸਿਆਸਤ 'ਚ ਇਨਵੋਲਵਮੈਂਟ ਹੈ, ਉਹਦੇ 'ਤੇ ਰੋਜ਼ ਤਨਕੀਦ ਕਰੀ ਦੀ ਹੈ, ਕਰਾਂਗੇ ਜਦੋਂ ਤੱਕ ਉਹ ਮੁੱਕਦੀ ਨਹੀਂ। ਲੇਕਿਨ ਇਸ ਮਾਮਲੇ 'ਚ ਪੂਰੀ ਕੌਮ ਨੂੰ ਜੁੜ ਕੇ ਇਸ ਮਾਮਲੇ 'ਚ ਇਕੱਠੇ ਹੋ ਕੇ ਆਵਾਜ਼ ਚੁੱਕਣ ਦੀ ਲੋੜ ਹੈ ਤੇ ਨਾਲ ਨਾਲ ਸਾਡੀ ਮਿਲਟਰੀ ਇਸਟੈਬਲਿਸ਼ਮੈਂਟ ਨੂੰ ਵੀ ਮੌਜੂਦਾ ਰਜੀਮ ਕੋਲੋਂ ਕੋਈ ਬਿਆਨ ਦਿਵਾਉਣ ਦੀ ਲੋੜ ਹੈ। ਆਪ ਨਹੀਂ ਵੀ ਦੇਣਾ ਤਾਂ ਖੈਰ ISPR ਨੂੰ ਚਾਹੀਦਾ, ਉਹਨਾਂ ਪਹਿਲਾਂ ਵੀ ਨਹੀਂ ਦਿੱਤਾ। ਜਿਸ ਵੇਲੇ ਹਿੰਦੁਸਤਾਨ ਦੇ ਪਹਿਲੇ ਗਾਰਡੀਅਨ ਨੇ ਸਟੋਰੀ ਕੀਤੀ, ਫਿਰ ਹਿੰਦੁਸਤਾਨ ਦੇ ਵਜ਼ੀਰ ਦਿਫਾ ਨੇ ਆਖਿਆ ਵੀ ਅਸੀਂ ਮਾਰਿਆ। ਹੁਣ ਇੱਕ ਰਿਟਾਇਰਡ ਬ੍ਰਿਗੇਡੀਅਰ ਨੂੰ ਇੱਥੇ ਕਤਲ ਕਰ ਦਿੱਤਾ ਗਿਆ। ਹੁਣ ਜ਼ਾਹਿਰ ਹੈ ਦੀ ਇਨਵੈਸਟੀਗੇਸ਼ਨ ਪਾਕਿਸਤਾਨ ਕਰਕੇ ਦੱਸੇਗਾ ਕਿ ਹਿੰਦੁਸਤਾਨ ਜਿਹੜਾ ਕਲੇਮ ਕਰ ਰਿਹਾ ਉਹ ਦਰੁਸਤ ਕਰ ਰਿਹਾ, ਕਿਉਂਕਿ ਹਿੰਦੁਸਤਾਨ ਕਲੇਮ ਇਹ ਕਰ ਰਿਹਾ ਹੈ ਕਿ ਬ੍ਰਿਗੇਡੀਅਰ ਸਾਹਿਬ ISI 'ਚ ਕੰਮ ਕਰਦੇ ਸਨ ਤੇ ਮੈਨੂੰ ਨਹੀਂ ਪਤਾ ਕਰਦੇ ਸਨ ਕਿ ਨਹੀਂ, ਇਹ ਹਿੰਦੁਸਤਾਨ ਦਾ ਅਖਬਾਰ ਕਲੇਮ ਕਰਦਾ ਹੈ। ਔਰ ਉੱਥੇ ਉਹਨਾਂ ਨੇ ਕੋਈ ਐਕਟੀਵਿਟੀ ਕੀਤੀ ਸੀ ਜਿਹਦੇ ਨਾਲ ਹਿੰਦੁਸਤਾਨ ਨੂੰ ਨੁਕਸਾਨ ਪਹੁੰਚਿਆ ਸੀ ਤੇ ਉਹਨਾਂ ਨੇ ਕਤਲ ਕਰਵਾ ਦਿੱਤਾ। ਇਹ ਤਾਂ ਫਿਰ ਜੰਗਲ ਦਾ ਕਾਨੂੰਨ ਹੀ ਹੋਇਆ। ਹੁਣ ਪਾਕਿਸਤਾਨ ਕੱਲ੍ਹ ਨੂੰ ਜਾ ਕੇ ਤੇ ਉੱਥੇ ਰਾਹ ਵਾਲੇ ਅਫਸਰਾਂ ਨਾਲ ਹੀ ਕਰਦਾ ਫਿਰੇ। ਹਰ ਮੁਲਕ ਦੀ ਇੰਟੈਲੀਜੈਂਸ ਦੇ ਲੋਕ ਆਪਣੇ ਮੁਲਕ ਵਾਸਤੇ ਕੋਈ ਨਾ ਕੋਈ ਪ੍ਰੋਜੈਕਟ ਕਰਦੇ ਹੀ ਨੇ। ਇਸ ਵਾਸਤੇ ਇਹਦੇ 'ਤੇ ਅਸੀਂ ਤਨਕੀਦ ਆਪਣੇ ਕਿਸੇ ਇਦਾਰੇ 'ਤੇ ਇਸ ਚੀਜ਼ ਦੇ ਉੱਤੇ ਨਹੀਂ ਕਰਾਂਗੇ, ਬਲਕਿ ਨਾਲ ਖਲੋਵਾਂਗੇ, ਕਿਉਂਕਿ ਮੁਲਕੀ ਸਲਾਮਤੀ ਦਾ ਮਾਮਲਾ ਹੈ
ਔਰ ਅਸੀਂ ਐਕਸਪੈਕਟ ਕਰਾਂਗੇ ਕਿ ਇਹਦੀ ਇੱਕ ਭਰਪੂਰ ਆਵਾਜ਼ ਜਿਹੜੀ ਹੈ ਉਹ ਇੰਟਰਨੈਸ਼ਨਲੀ ਵੀ ਚੁੱਕੀ ਜਾਏਗੀ। ਪਹਿਲਾਂ ਨਹੀਂ ਚੁੱਕੀ ਗਈ, ਬੜੀ ਵੱਡੀ ਗਲਤੀ ਕੀਤੀ ਹੈ। ਉਹਦੀ ਵਜ੍ਹਾ ਹੈ ਕਿ ਵੇਖੋ ਸਾਡੇ ਇੰਨੇ ਸਾਰੇ ਅਫਸਰਾਨ ਨੇ, ਜਵਾਨ ਨੇ, ਜਿਨ੍ਹਾਂ ਸੈਂਸਿਟਿਵ ਮਾਮਲਿਆਂ ਦੇ ਵਿੱਚ ਨੇਸ਼ਨ ਨੂੰ ਸਰਵ ਕੀਤਾ ਹੋਏਗਾ। ਹੁਣ ਉਹਨਾਂ ਦੀਆਂ ਜਾਨਾਂ ਤੇ ਖਤਰੇ 'ਚ ਨਹੀਂ ਪਾਈ ਜਾ ਸਕਦੀਆਂ ਵੀ ਬਾਹਰੋਂ ਆ ਕੇ ਕੋਈ ਵੀ ਮਾਰਦਾ। ਇਸ ਲਈ ਮਿਹਰਬਾਨੀ ਕਰੋ, ਇੱਕ ਤਾਂ ਸਾਰਿਆਂ ਦੀ ਸਿਕਿਉਰਿਟੀ ਦਾ ਬੰਦੋਬਸਤ ਹੋਣਾ ਚਾਹੀਦਾ, ਇਹਦੇ ਵਾਸਤੇ ਤਗੜੀ ਆਵਾਜ਼ ਚੁੱਕਣੀ ਚਾਹੀਦੀ ਹੈ। ਔਰ ਜਿਹੜੀ ਮੌਜੂਦਾ ਰਜੀਮ ਬੈਠੀ ਇਹਨਾਂ ਦੀ ਜ਼ਿੰਮੇ ਲਾਓ ਕਿ ਇਹਦੇ ਉੱਤੇ ਆਵਾਜ਼, ਵੈਸੇ ਮੈਂ ਆਖਿਆ ਵੀ ISPR ਨੂੰ ਬੋਲਣਾ ਚਾਹੀਦਾ ਸੀ, ਲੇਕਿਨ ਉਹ ਨਹੀਂ ਵੀ ਬੋਲਦੇ, ਤੇ ਇਹ ਕਮ ਅਜ਼ ਕਮ ਇਹਨਾਂ ਨੂੰ ਭਰਪੂਰ ਆਵਾਜ਼ ਦੇ ਵਿੱਚ ਗੱਲ ਕਰਨੀ ਚਾਹੀਦੀ ਹੈ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ UK ਤੋਂ ਰੱਖਨੇ। ਉਹ ਤੇ ਸ਼ਾਇਦ ਅਫਰੀਦੀ ਸਾਹਿਬ ਨੇ ਇੱਕ ਖੱਚ ਮਾਰ ਦਿੱਤੀ ਨਵੀਂ, ਕਿਤੇ ਜਿਮ ਕਰ ਰਹੇ ਸਨ, ਉੱਥੋਂ ਨਿਕਲੇ ਨੇ ਤੇ ਬਾਹਰ ਇੱਕ ਇਜ਼ਰਾਈਲ ਦੇ ਦੋਸਤਾਂ ਦਾ, ਇੱਕ ਨਾਰਥ ਵੈਸਟਰਨ UK ਦੇ ਵਿੱਚ, ਮਾਨਚੈਸਟਰ ਦੇ ਇਲਾਕੇ ਦੇ ਵਿੱਚ ਇੱਕ ਫਰੈਂਡਸ ਆਫ ਇਜ਼ਰਾਈਲ ਦਾ ਗਰੁੱਪ ਹੈ। ਉਹ ਉੱਥੇ ਮੁਜ਼ਾਹਰਾ ਕਰ ਰਿਹਾ ਸੀ ਇਜ਼ਰਾਈਲ ਦੇ ਹਕੂਕ ਵਾਸਤੇ, ਇਜ਼ਰਾਈਲ ਦੀ ਸਪੋਰਟ ਦੇ ਵਿੱਚ। ਅਤੇ ਅਫਰੀਦੀ ਸਾਹਿਬ ਨੇ ਜਾ ਕੇ ਕਿਹਾ ਮੈਂ ਵੀ ਤੁਹਾਡੀ ਸਪੋਰਟ ਕਰਦਾ। ਮੈਂ ਆਪਣਾ ਬੂਥਾ ਦੇ ਦਿੱਤਾ ਉਹਦੇ 'ਚ, ਅਤੇ ਤਸਵੀਰ ਖਿਚਵਾਈ, ਉਹਨਾਂ ਤਸਵੀਰ ਲਾ ਦਿੱਤੀ। ਅਤੇ ਹੁਣ ਪਿੱਟਦੇ ਫਿਰਦੇ ਨੇ ਕਿ ਮੈਨੂੰ ਤਾਂ ਸਮਝ ਨਹੀਂ ਆਈ, ਮੈਂ ਤਾਂ ਐਡਾ ਪੜ੍ਹਿਆ ਲਿਖਿਆ ਨਹੀਂ, ਤਲੀਮ ਦੀ ਕਮੀ, ਮੈਨੂੰ ਕੀ ਪਤਾ ਸੀ ਕਾਹਦੇ ਵਾਸਤੇ ਮੁਜ਼ਾਹਰਾ ਹੋਣ ਡਿਆ। ਉਹ ਹੁਣ ਵਜਾਹਤ ਖਾਨ ਸਾਹਿਬ ਨੇ ਦੱਸਿਆ, ਸਾਡੇ ਨਾਲ ਪ੍ਰੋਗਰਾਮ ਇੱਕ ਦੇ ਵਿੱਚ ਸਨ ਉਹ ਇਕੱਠੇ, ਅਤੇ ਉਹਨਾਂ ਦੱਸਿਆ ਉਸ ਪ੍ਰੋਗਰਾਮ ਦੇ ਵਿੱਚ ਕਿ ਜੀ ਉਹਨਾਂ ਦੀ ਗੱਲ ਹੋਈ ਅਫਰੀਦੀ ਦੇ ਨਾਲ, ਅਤੇ ਅਫਰੀਦੀ ਨੇ ਉਹਨਾਂ ਨੂੰ ਦੱਸਿਆ ਕਿ ਭਾਈ ਮੇਰੇ, ਮੈਨੂੰ ਤਾਂ ਪਤਾ ਨਹੀਂ ਸੀ, ਮੈਂ ਤਾਂ ਬਾਹਰ ਨਿਕਲਿਆ। ਅਤੇ ਜੇ ਇਹ ਹੁਣ ਮੁਸੀਬਤ ਇਹ ਹੈ ਕਿ ਇੱਕ ਤਾਂ ਇਹਨਾਂ ਨੂੰ ਇਮਰਾਨ ਖਾਨ ਬਣਨ ਦਾ ਬੜਾ ਸ਼ੌਕ ਹੈ ਅਫਰੀਦੀ ਸਾਹਿਬ ਨੂੰ। ਇਹਨਾਂ ਨੂੰ ਲੱਗਦਾ ਇਮਰਾਨ ਖਾਨ ਸਾਹਿਬ ਵੀ ਪਠਾਨ ਸਨ, ਮੈਂ ਵੀ ਪਠਾਨ ਹੈ। ਉਹ ਐਡੇ ਮਸ਼ਹੂਰ ਹੋ ਗਏ ਨੇ, ਉਹ ਵੀ ਕ੍ਰਿਕਟਰ ਸਨ, ਮੈਂ ਵੀ ਹਾਂ। ਉਹ ਐਡੇ ਤਗੜੇ ਹੋ ਗਏ ਨੇ, ਉਹ ਵੀ ਬਣ ਗਏ ਨੇ ਐਡੇ ਵੱਡੇ ਲੀਡਰ, ਮੈਂ ਵੀ ਬਣ ਸਕਦਾ। ਇਸੇ ਲਈ ਕਦੀ ਆਪ ਸਿਆਸਤ ਕਰਦੇ ਨੇ ਕ੍ਰਿਕਟ ਦੇ ਵਿੱਚ, ਕਦੀ ਆਪਣੇ ਦਮਾਦ ਕੋਲੋਂ ਕਰਵਾ ਦਿੰਦੇ ਨੇ ਸਿਆਸਤ। ਹਾਲਾਂਕਿ ਉਹ ਚੰਗਾ ਮੁੰਡਾ ਹੈ, ਚੰਗਾ ਪਲੇਅਰ ਹੈ। ਅਤੇ ਰਹੀ ਸਹੀ ਗੱਲ, ਹੁਣ ਸ਼ਬਾਜ਼ ਸ਼ਰੀਫ ਨਾਲ ਰਲ ਕੇ ਆਪ ਵੀ ਸਿਆਸਤ ਦੇ ਵਿੱਚ ਦਿਲਚਸਪੀ ਰੱਖਦੇ ਨੇ। ਅਤੇ ਉਸੇ ਦਿਲਚਸਪੀ 'ਚ ਮੈਨੂੰ ਲੱਗਦਾ ਵੀ ਉਹਨਾਂ ਆਖਿਆ ਵੀ ਇਮਰਾਨ ਖਾਨ ਦੀਆਂ ਅੰਗਰੇਜ਼ਾਂ ਨਾਲ ਤਸਵੀਰਾਂ ਆਉਂਦੀਆਂ ਸਨ, ਮੈਂ ਵੀ ਕਿਸੇ ਨਾਲ ਖਿਚਵਾ ਲਾਂ। ਬਾਹਰ ਨਿਕਲੇ ਨੇ ਅਤੇ ਸੂਟ ਬੂਟ ਪਾਏ ਕੋਈ ਬੰਦੇ ਜਾ ਰਹੇ ਹੋਣੇ ਨੇ, ਕੋਈ ਮੁਜ਼ਾਹਰਾ ਕਰਦੇ, ਅਤੇ ਉਹਨਾਂ ਵੀ ਆਪਣਾ ਬੂਥਾ ਵੇਚ ਦਿੱਤਾ, ਤਸਵੀਰ ਖਿਚਵਾ ਦਿੱਤੀ, ਅਤੇ ਹੁਣ ਲੈਣੇ ਦੇ ਦੇਣੇ ਪੈ ਗਏ ਨੇ। ਤਲੀਮ ਦੀ ਕਮੀ ਹੋਵੇ ਤਾਂ ਫਿਰ ਇੰਜ ਦਾ ਕੰਮ ਹੁੰਦਾ। ਹੁਣ ਬਹਰਹਾਲ ਮੈਂ ਵਜਾਹਤ ਸਾਹਿਬ ਨੂੰ ਤਾਂ ਮਸ਼ਵਰਾ ਦਿੱਤਾ ਸੀ ਰਿਕਾਰਡਿੰਗ ਦੇ ਵਿੱਚ ਇਹੀ ਕਿ ਜਨਾਬ ਆਲੀ ਉਹਨਾਂ ਨੂੰ ਟਵੀਟ ਲਿਖ ਕੇ ਦਿਓ ਕੋਈ, ਕਿਉਂਕਿ ਆਪ ਤਾਂ ਉਹਨਾਂ ਕੋਲ ਲਿਖਿਆ ਨਹੀਂ ਜਾਣਾ, ਅਤੇ ਇੱਕ ਪੜ੍ਹੇ ਲਿਖੇ ਨਹੀਂ, ਉੱਤੋਂ ਕੋਸ਼ਿਸ਼ ਵੀ ਨਹੀਂ ਕਰਦੇ, ਉਹ ਵੀ ਮੇਰੇ ਦੋਸਤ, ਅਤੇ ਉਹਨਾਂ ਨੂੰ ਕੋਈ ਟਵੀਟ ਲਿਖ ਕੇ ਦੇਵੇ। ਪਹਿਲਾਂ ਵੀ ਉਹਨਾਂ ਦੇ ਟਵੀਟ ਕੋਈ ਹੋਰ ਹੀ ਲਿਖਦਾ, ਕਿਉਂਕਿ ਜਿਹੋ ਜਿਹੀ ਉਰਦੂ ਉਹ ਲਿਖਦੇ ਨੇ ਸਾਡੇ ਕੋਲ ਨਹੀਂ ਲਿਖੀ ਜਾਂਦੀ, ਅਤੇ ਉਹ ਪਤਾ ਨਹੀਂ ਕਿੱਥੋਂ ਲਿਖ ਲੈਂਦੇ ਨੇ ਅੱਜ ਕੱਲ੍ਹ। ਅਤੇ ਸਾਨੂੰ ਵੀ ਪਤਾ ਬਹਰਹਾਲ ਕਿੱਥੋਂ ਉਹਨਾਂ ਨੂੰ ਲਿਖ ਕੇ ਦਿੱਤੇ ਜਾਂਦੇ ਨੇ। ਲੇਕਿਨ ਮਕਸਦ ਇਹ ਹੈ ਕਿ ਅਫਰੀਦੀ ਸਾਹਿਬ ਜਿਹੜੇ ਨੇ ਉਹ ਮਿਹਰਬਾਨੀ ਕਰਕੇ ਹੁਣ ਇੱਕ ਟਵੀਟ ਲਿਖਣ, ਕਿਉਂਕਿ ਪੂਰੀ ਕੌਮ ਸ਼ੌਕਡ ਹੈ ਜਿਹੜੀ ਹਰਕਤ ਉਹਨਾਂ ਕੀਤੀ ਹੈ। ਔਰ ਅਨਲੈਸ ਕਿ ਉਹਨਾਂ ਨੇ ਇੰਡੋਰਸਮੈਂਟ ਕੀਤੀ ਹੈ ਕੋਈ ਬ੍ਰਾਂਡ ਅੰਬੈਸਡਰ ਬਣ ਕੇ, ਕੋਈ ਪੈਸੇ ਪੂਸੇ ਲੈ ਕੇ, ਜਾਂ ਕੋਈ ਐਸੀ ਗੱਲ ਅਗਰ ਹੈਗੀ ਹੈ ਤਾਂ ਉਹ ਵੀ ਦੱਸਣ ਲੋਕਾਂ ਨੂੰ। ਅਗਰ ਐਸੀ ਗੱਲ ਨਹੀਂ, ਸਹਿਬਨ ਉਹਨਾਂ ਕੋਲੋਂ ਗਲਤੀ ਹੋਈ ਹੈ, ਅਤੇ ਫਿਰ ਇਹਨੂੰ ਲੋਕਾਂ ਨੂੰ ਦੱਸਣ ਔਰ ਮਾਫੀ ਮੰਗਣ। ਇਸ 'ਤੇ ਆਪਣੀ ਇਹ ਹਰਕਤ ਹੈ, ਆਪਣੀ ਇਹ, ਅਤੇ ਮੈਂ ਅੱਗੋਂ ਮਸ਼ਵਰਾ ਦਿਆਂਗਾ ਵੀ ਇਮਰਾਨ ਖਾਨ ਬਣਨ ਦੀ ਕੋਸ਼ਿਸ਼ ਨਾ ਕਰੋ। ਵਜਾਹਤ ਸਾਹਿਬ ਨੇ ਜਿਵੇਂ ਆਖਿਆ ਵੀ ਉਹਦੇ ਵਾਸਤੇ ਦਲੇਰੀ ਦੀ ਲੋੜ ਹੈ, ਹੋਰ ਗੱਲ ਕੋਈ ਨਹੀਂ। ਅਤੇ ਇਹ ਜਿਹੜੀਆਂ ਯੂਨਸ ਖਾਨ ਵਗੈਰਾ ਸਾਹਿਬ ਦੇ ਖਿਲਾਫ ਤੁਸੀਂ ਸਾਜ਼ਿਸ਼ਾਂ ਕਰਦੇ ਰਹੇ, ਉਹ ਚਲੋ ਠੀਕ ਹੈ, ਉਦੋਂ ਤੁਸੀਂ ਕਰ ਲਈਆਂ, ਲੇਕਿਨ ਹੁਣ ਮਿਹਰਬਾਨੀ ਕਰੋ ਕਿ ਇਹ ਜਿਹੜਾ ਕੰਮ ਕਰ ਰਹੇ ਜੇ ਇਹਦੇ ਤੋਂ ਜ਼ਰਾ ਥੋੜ੍ਹਾ ਜਿਹਾ ਪਿਛਾਂ ਹੋ ਜਾਓ। ਅੱਛਾ ਜੀ, ਆਖਿਰਕਾਰ ਸਾਊਦੀ ਅਰਬ ਵੀ ਬੋਲਿਆ ਜੀ। ਸਾਊਦੀ ਸ਼ਹਿਜ਼ਾਦੇ ਨੇ ਆਖਿਆ ਵੀ ਇਹ ਜੋ ਕੁਝ ਹੋ ਰਿਹਾ ਨਾ, ਇਹਦੇ 'ਤੇ ਨੇਤਨਯਾਹੂ ਜਿਹੜਾ ਨਾ ਉਹ ਜ਼ਿੰਮੇਦਾਰ ਹੈ। ਚਲੋ ਜੀ, ਆਖਿਰਕਾਰ ਤੁਸੀਂ ਬੋਲੇ ਹੋ ਕਿਸੇ ਨੂੰ ਜ਼ਿੰਮੇਦਾਰ, ਕਿਉਂਕਿ ਤੁਸੀਂ ਤਾਂ ਬੋਲੇ ਹੀ ਕੋਈ ਨਹੀਂ, ਕੂਏ ਬੋਲੇ ਹੀ ਕੋਈ ਨਹੀਂ। ਜੋ ਕੁਝ ਵੀ ਹੋ ਗਿਆ ਉੱਤੇ ਚੁੱਪ ਹੀ ਰਹੇ ਹੋ, ਅਤੇ ਤੁਹਾਡੀ ਮਿਹਰਬਾਨੀ ਹੈ, ਚਲੋ ਬੋਲ ਪਏ ਜੇ। ਨਸਰੁੱਲਾ ਮਲਿਕ ਸਾਹਿਬ ਇੱਕ ਬਹੁਤ ਆਲਾ ਪਾਏ ਦੇ ਉਹ ਵੀ ਸਹਾਫੀ ਨੇ ਜਨਾਬ, ਮਤਲਬ ਉਹਨਾਂ ਦਾ ਆਪਣਾ ਹੀ ਪਾਇਆ ਹੈ। ਆਲਾ ਪਾਏ ਦੇ ਮਤਲਬ ਉਹ ਫੱਜੇ ਦੇ ਪਾਏ ਵਾਲੇ ਨੇ। ਉਹਨਾਂ ਆਖਿਆ ਕਿ ਇਹ ਜਿਹੜੀ ਸੋਸ਼ਲ ਮੀਡੀਆ ਵਾਲੇ ਨੇ ਨਾ, ਇਹ ਨਹੀਂ ਜੀਣ ਦਿੰਦੇ, ਇਹ ਪਾਕਿਸਤਾਨ ਨੂੰ ਮਾਸ਼ੀ ਤੌਰ 'ਤੇ ਤਰੱਕੀ ਨਹੀਂ ਕਰਨ ਦਿੰਦੇ। ਕਦੀ IMF 'ਤੇ ਤਨਕੀਦ ਕਰਦੇ ਨੇ, ਕਦੀ SIFC 'ਤੇ, ਕਦੀ ਚਾਈਨਾ 'ਤੇ। ਅਤੇ ਇੱਥੋਂ ਇਹ ਪਤਾ ਲੱਗਾ ਕਿ ਜੀ ਇਹ ਸੋਸ਼ਲ ਮੀਡੀਆ ਦੇ ਮੁੰਡੇ ਨੇ ਅਸਲ ਦੇ ਵਿੱਚ ਜਿਹਨਾਂ SIFC ਨੂੰ ਨਾਕਾਮ ਕੀਤਾ। ਹੁਣ ਸਮਝ ਆਈ ਹੈ ਫਾਇਰਵਾਲ ਲੱਗਣ ਦੀ ਅਤੇ ਸਾਰੀਆਂ ਗੱਲਾਂ ਦੀ। ਮਤਲਬ ਕਿ ਪਾ ਦਿਓ, ਹਰ ਸ਼ੈ ਨਾ ਮੁੰਡਿਆਂ ਦੇ ਪਾ ਦਿਓ, ਸੋਸ਼ਲ ਮੀਡੀਆ ਵਾਲਿਆਂ ਦੇ। ਮਲਿਕ ਸਾਹਿਬ ਪਹਿਲਾਂ ਵੇਖੋ ਤਾਂ ਸਹੀ ਨਾ ਵੀ ਕਰਨ ਕੀ ਰਹੇ ਨੇ। ਉਹ ਜਿਨ੍ਹਾਂ ਨੇ SIFC ਬਣਾਈ ਹੈ, ਮੋਹਸਨ ਨਕਵੀ ਸਾਹਿਬ ਦੀਆਂ ਪ੍ਰਾਪਰਟੀਆਂ ਦੁਬਈ 'ਚ ਨਿਕਲਣ ਡਈਆਂ ਨੇ, ਲੋਕੀ ਇੱਥੇ ਆ ਕੇ ਇਨਵੈਸਟ ਕਿਉਂ ਕਰਨ? ਮਰੀਮ ਸਾਹਿਬ ਆਉਂਦੀਆਂ ਨੇ ਇੱਥੇ, ਬੈਰੂਨੀ ਸਰਮਾਇਆਕਾਰਾਂ ਨੂੰ ਮਹਿਫੂਜ਼ ਮਾਹੌਲ ਦੇ ਦਿੱਤਾ ਹੈ, ਅਤੇ ਆਪਣੇ ਭਰਾ ਉਹਨਾਂ ਦੇ ਗਾਇਬ ਨੇ, ਉਹ ਬੈਰੂਨੇ ਮੁਲਕ ਦੇ ਵਿੱਚ ਹੀ ਸ਼ਹਿਰੀ ਬਣ ਕੇ ਉੱਥੇ ਬੈਠੇ ਨੇ। ਅਤੇ ਲੋਕਾਂ ਨੂੰ ਨਜ਼ਰ ਆ ਰਿਹਾ ਜਿਹੜਾ 100 ਅਰਬ ਆਉਣਾ ਸੀ ਉਹ 'ਚੋਂ 1 ਰੁਪਈਆ ਨਹੀਂ ਆਇਆ। ਚਾਈਨਾ ਨੇ ਵੀ ਛੁੱਟੀ ਕਰ ਦਿੱਤੀ ਹੈ, ਟੌਪ ਪ੍ਰਾਇਓਰਿਟੀ ਤੋਂ ਪ੍ਰਾਇਓਰਿਟੀ 'ਤੇ ਮੂਵ ਕਰ ਦਿੱਤਾ, ਰੁਪਈਆ ਪੈਸਾ ਵੀ ਨਹੀਂ ਦਿੱਤਾ, ਇੱਜ਼ਤ 'ਚ ਵੀ ਕਮੀ ਕਰ ਦਿੱਤੀ ਹੈ। ਅਤੇ ਇਹਨਾਂ ਹਾਲਾਤ ਦੇ ਵਿੱਚ ਇਹ ਸਾਰਾ ਕੰਮ ਸੋਸ਼ਲ ਮੀਡੀਆ ਦੇ ਮੁੰਡਿਆਂ 'ਤੇ ਨਾ ਪਾਓ, ਤੁਹਾਡੀ ਮਿਹਰਬਾਨੀ ਹੈ। ਇਹ ਇੰਜ ਨਹੀਂ ਹੈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ, ਇਸ ਤਰ੍ਹਾਂ ਨਹੀਂ ਹੈ। ਅੱਛਾ ਜੀ, ਪੰਜਾਬ ਪੁਲਿਸ ਬੜੀ ਤਰੱਕੀ ਕੀਤੀ ਹੈ। ਤੁਹਾਨੂੰ ਪਤਾ ਪੰਜਾਬ ਪੁਲਿਸ ਦੀਆਂ ਤਰੱਕੀਆਂ ਦੇ ਬਾਰੇ ਤਾਂ ਫਿਰ ਇੰਝ ਹੀ ਹੈ ਗੱਲ। ਉਹਨਾਂ ਨੇ
ਤਰੱਕੀ ਕੀਤੀ ਹੈ। ਤੇ ਇੱਕ ਸਾਫੀ ਜਿਹੜਾ ਉਹ ਸੜਕ ਦੇ ਉੱਤੇ ਇੰਟਰਵਿਊ ਕਰ ਰਿਹਾ ਸੀ, ਉਹ ਡੱਕ ਬੈਠਾ ਪੰਜਾਬ ਪੁਲਿਸ ਨੂੰ। ਪਹਿਲੇ ਸ਼ਾਹਿਦ ਜੱਟ ਦਾ ਤੁਹਾਨੂੰ ਚੇਤਾ ਹੀ ਹੈ ਕੰਮ, ਇੰਜ ਹੀ ਉਹ ਪੁਲਿਸ ਵਾਲਿਆਂ ਨੂੰ ਡੱਕ ਬੈਠਾ, ਪੁਲਿਸ ਵਾਲਿਆਂ ਨੇ ਲਗਾਈਆਂ ਸਨ। ਉਹਨੇ ਜਿਸ ਵੇਲੇ ਫੜ ਕੇ, ਉਹ ਲਾਈਵ ਹੀ ਚੱਲ ਰਿਹਾ ਸਾਰਾ ਕੁਝ, ਉਹਨੇ ਕਿਹਾ ਵੀ ਇਹ ਬੋਤਲ ਵਿਖਾਓ, ਹਲਕੀ ਜੀ ਤੁਹਾਨੂੰ ਤਸਵੀਰ ਵਿਖਾਣੇ ਉਹਦੀ, ਉਸ ਇੰਸੀਡੈਂਟ ਦੀ ਵੀਡੀਓ ਨਹੀਂ ਵਿਖਾ ਸਕਦੇ। ਉਹਨੇ ਉਹਨਾਂ ਨੂੰ ਕਿਹਾ ਜੀ ਵਿਖਾਓ ਜ਼ਰਾ। ਜਿਸ ਵੇਲੇ ਬੋਤਲ ਉਹ ਪਹਿਲਾਂ ਵਿਖਾਉਂਦੇ ਨਹੀਂ ਸੀ, ਉਹਦੀਆਂ ਦਾੜੀ ਨੂੰ ਹੱਥਾਂ ਲਾਉਣ ਅਤੇ ਉਹਦੇ ਕੋਲ ਮਿੰਨਤਾਂ ਕਰਨ ਅਤੇ ਮਾਫੀਆਂ ਮੰਗਣ ਵੀ ਨਾ ਵੇਖ ਚੱਲ ਜਾਣ ਦੇ, ਚੱਲ ਛੱਡ ਦੇ, ਚੱਲ ਮਾਫੀ ਦੇ ਦੇ। ਜਦੋਂ ਉਹ ਨਾ ਮੰਨੇ, ਉਹਨਾਂ ਧੱਕੇ ਨਾਲ ਉਹ ਵੇਖਿਆ ਅਤੇ ਜਨਾਬ ਉਹ ਸ਼ਰਾਬ ਦੀ ਬੋਤਲ ਨਿਕਲ ਆਈ। ਪੁਲਿਸ ਦੀ ਵਰਦੀ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਸਪਲਾਈ ਹੋ ਰਹੀਆਂ ਨੇ। ਉਹ ਜਿੰਨੀਆਂ ਕੁ ਬੋਤਲਾਂ ਸਨ, ਕੋਈ 5-7 ਤੋਂ ਮੇਰਾ ਖਿਆਲ ਆਪ ਪੀਣ ਵਾਸਤੇ ਤੇ ਹੈ ਨਹੀਂ ਸਨ, ਸਪਲਾਈ ਕਰ ਰਹੇ ਹੋਣੇ ਨੇ, ਵੇਚ ਰਹੇ ਹੋਣੇ ਨੇ। ਅੱਜ ਕੱਲ੍ਹ ਇਹ ਵੀ ਕੰਮ ਚੰਗਾ ਹੈ, ਬਾਜੀ ਮਰੀਮ ਦੀ ਜ਼ਾਹਿਰ ਹਕੂਮਤ ਹੈ, ਉਹਨਾਂ ਦੀ ਪੁਲਿਸ ਹੈ। ਜਦੋਂ ਦੀ ਬਾਜੀ ਮਰੀਮ ਵਰਦੀ ਪਾਈ ਹੈ, ਕਦੀ ਪੁਲਿਸ ਬਾਬਲ ਨਗਰ ਦੇ ਵਿੱਚ ਛਿੱਤਰ ਪੈਂਦੇ ਨੇ, ਕਦੀ ਵਿਚਾਰੀ ਨੂੰ ਜਾ ਖਾਰੀਆਂ ਪੈਂਦੇ ਨੇ ਖਵਾਜਾ ਸਰਾਵਾਂ ਦੇ ਕੋਲੋਂ, ਅਤੇ ਹੁਣ ਸ਼ਰਾਬ ਦੀਆਂ ਬੋਤਲਾਂ ਲੱਭਣ ਡਈਆਂ ਨੇ। ਬਹਰਹਾਲ ਅੱਲਾ ਹੀ ਖੈਰ ਹੈ, ਹੁਣ ਇਸ ਪੁਲਿਸ ਦਾ ਅੱਲਾ ਹੀ ਹਾਫਿਜ਼ ਹੈ। ਅਜ਼ਮਾ ਬੁਖਾਰੀ ਸਾਹਿਬ ਨੇ ਆਖਿਆ ਵੀ ਅਰਕੇ ਗੁਲਾਬ ਨਾਲ ਲਾਹੌਰ ਧੋ ਦਿੱਤਾ। ਅੱਲਾ ਹੀ ਖੈਰ ਹੈ, ਕਿਤੇ ਲਾਹੌਰ ਦੇ ਨਾਲ ਕੀ ਪ੍ਰੋਗਰਾਮ ਹੈ ਤੁਹਾਡਾ। ਵੈਸੇ ਤਾਂ ਪਾਕਿਸਤਾਨ 'ਚ ਅਰਕੇ ਗੁਲਾਬ ਨਾਲ ਧੋਣ ਦਾ ਜਾਂ ਨਵਾਉਣ ਦਾ ਮੌਕਾ ਕਿਤੋਂ ਆਉਂਦਾ ਤੁਹਾਨੂੰ ਪਤਾ ਹੀ ਹੈ। ਅੱਲਾ ਲਾਹੌਰ ਦੀ ਸਲਾਮਤੀ ਰੱਖੇ ਔਰ ਖੈਰ ਰੱਖੇ। ਇਹ ਕਿਹੜੇ ਪਾਸੇ ਨੂੰ ਤੁਰ ਪਏ ਨੇ, ਇਹਨਾਂ ਦੇ ਹੱਥ ਉਹ ਬਾਂਦਰ ਹੱਥ ਮਾਚਿਸ ਵਾਲੀ ਗੱਲ, ਇਹਨਾਂ ਦੇ ਹੱਥ ਉਹ ਫਾਇਰ ਬ੍ਰਿਗੇਡ ਵਾਲੇ ਟਰੱਕ ਚੜ੍ਹ ਗਏ ਨੇ। ਮੈਨੂੰ ਨਹੀਂ ਪਤਾ ਵੀ ਉਹਨਾਂ ਨਾਲ ਇਹ ਕਰਨਗੇ ਕੀ। ਲਓ ਜੀ, ਇਹਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਤੇ ਰੱਬ ਰੱਖ।